ਖਬਰ ਦੇ ਵੱਲ ਵਧੀਆ ਸ਼ਰਮਾ ਜੀ ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਵੀ ਤੇ ਰਾਜੀਵ ਗਾਂਧੀ ਦੇ ਕਾਤਲਾਂ ਦੀ ਵੀ। ਰਾਜੀਵ ਗਾਂਧੀ ਦੇ ਕਾਤਲਾਂ ਬਾਰੇ ਜਦੋਂ ਆਪਾਂ ਖਬਰ ਸਾਂਝੀ ਕਰਦੇ ਹਾਂ ਕਿ ਉਹ ਸਾਰੇ ਰਿਹਾ ਹੋ ਰਹੇ ਨੇ 8 ਜਾਣੇ 7 ਜਾਣੇ ਮਾਫ ਕਰਨਾ ਜੀ 7 ਆ ਜਾਂ 8 ਉਦੋਂ ਇੱਕ ਸਵਾਲ ਇਹ ਪੈਦਾ ਹੁੰਦਾ ਹੈ ਕਿ ਸ਼ਰਮਾ ਜੀ ਕਿ ਜੇ ਰਾਜੀਵ ਗਾਂਧੀ ਦੇ ਕਾਤਲ ਰਿਹਾ ਹੋ ਰਹੇ ਨੇ ਤਾਂ ਫਿਰ ਬੰਦੀ ਸਿੰਘ ਕਿਉਂ ਨਹੀਂ? ਪ੍ਰਵੀਨ ਜੀ ਦੇਖੋ ਮਤਲਬ 3 ਦਹਾਕਿਆਂ ਤੋਂ ਉਹ ਮਤਲਬ 3 ਦਹਾਕਿਆਂ ਤੋਂ ਵੱਧ ਦੀ ਸਜ਼ਾ ਉਹ ਭੁਗਤ ਚੁੱਕੇ ਸੀ। ਜ਼ਿਆਦਾਤਰ ਨੂੰ 2-3 ਨੂੰ ਤਾਂ ਫਾਂਸੀ ਦੀ ਸਜ਼ਾ ਸੀ ਹੈਨਾ ਸੁਣਾਈ ਗਈ। ਉਹਦੇ ਵਿੱਚ ਨਲਿਨੀ ਵੀ ਤੇ ਉਹਦੇ ਵਿੱਚ ਇੱਕ ਹੋਰ ਕੈਦੀ ਵੀ, ਉਹਨਾਂ ਨੂੰ ਫਾਂਸੀ ਸਜ਼ਾ ਵੀ ਸੀ। ਪਰ ਉਹ ਫਿਰ ਸਮਾਂ ਰਹਿੰਦਿਆਂ ਉਹਦੀ ਇੱਕ ਦੀ ਸਜ਼ਾ ਤਾਂ ਮਤਲਬ ਜਿਵੇਂ ਸੋਨੀਆ ਗਾਂਧੀ ਨੂੰ ਅਪੀਲ ਕੀਤੀ ਉਹਨੇ ਕਿ ਉਹਦੇ ਬੱਚਾ ਹੋਣ ਵਾਲਾ ਸੀਗਾ ਤੇ ਸੋਨੀਆ ਗਾਂਧੀ ਨੇ ਇਹ ਵੀ ਕਿਹਾ ਕਿ ਉਹਦੇ 'ਚ ਬੱਚੇ ਦਾ ਕੀ ਕਸੂਰ ਹੈ, ਇਸ ਲਈ ਮੈਂ ਮਾਫੀ ਦੀ ਅਪੀਲ ਲਈ ਬੇਨਤੀ ਕਰਦੀ ਹਾਂ। ਤੇ ਉਹ ਅਪੀਲ ਫਿਰ ਰਾਸ਼ਟਰਪਤੀ ਨੇ ਮਨਜ਼ੂਰ ਕੀਤੀ ਤੇ ਨਲਿਨੀ ਦੀ ਉਮਰ ਕੈਦ ਉਹ ਫਾਂਸੀ ਸਜ਼ਾ ਉਮਰ ਕੈਦ 'ਚ ਬਦਲੀ ਤੇ ਉਹ ਬੱਚੀ 3 ਸਾਲਾਂ ਬਾਅਦ ਬਾਹਰ ਹੈ ਤੇ ਅੱਜ ਕੱਲ੍ਹ ਲੰਡਨ 'ਚ ਪੜ੍ਹ ਰਹੀ ਹੈ ਉਹ ਬੱਚੀ ਉਹਦੀ। ਸੋ ਇਸ ਲਈ ਉਹ ਪਹਿਲੂ ਮਤਲਬ ਕਿ ਉੱਥੇ ਇੱਕ ਸਮਝ ਆਉਂਦਾ ਕਿ ਔਰਤ ਦਾ ਦਰਦ ਮਹਿਸੂਸ ਕਰ ਸਕਦੀ ਹੈ। ਪਰ ਇਹ ਉਹ ਦੌਰ ਸੀ ਤੇ ਹੁਣ ਅੱਜ ਦੇ ਦੌਰ 'ਚ ਆ ਜਾਓ। ਉਹ ਤੋਂ ਬਾਅਦ ਉਮਰ ਕੈਦ ਦੀ ਸਜ਼ਾ ਕੱਟਦਿਆਂ ਮਤਲਬ ਕਿ ਇਹ 2 ਤਰ੍ਹਾਂ ਦੀ ਉਮਰ ਕੈਦ ਆਪਾਂ ਨੂੰ ਪਤਾ ਹੀ ਹੈ। ਇੱਕ ਹੁੰਦੀ ਹੈ ਕਿ ਦਿਨ ਰਾਤ ਮਿਲਾ ਕੇ 20 ਸਾਲ ਦੀ ਸਜ਼ਾ ਜੀ, ਇੱਕ 10 ਸਾਲ ਦੀ ਸਜ਼ਾ ਜੀ, ਇੱਕ ਹੁੰਦੀ ਹੈ ਕਿ ਨਹੀਂ ਜੀ ਟਿਲ ਡੈਥ ਤੱਕ ਉਮਰ ਕੈਦ। ਸੋ ਇੱਥੇ ਲਗਭਗ ਸਾਰਿਆਂ ਨੂੰ ਟਿਲ ਡੈਥ ਤੱਕ ਉਮਰ ਕੈਦ ਸੀ। ਪਰ ਹੁਣ 3 ਦਹਾਕੇ ਲਗਭਗ 30 ਸਾਲਾਂ ਤੋਂ ਵੱਧ ਦਾ ਵਕਫਾ ਇਹਨਾਂ ਨੂੰ ਅੰਦਰ ਜੇਲ੍ਹਾਂ 'ਚ ਹੋ ਗਿਆ। ਤੇ ਜਦੋਂ ਇਹਨਾਂ ਦੀ ਸੁਣਵਾਈ ਤੇ ਗੌਰ ਹੋਈ ਤੇ ਇੱਕ ਕੈਦੀ ਦੇ ਉੱਤੇ ਇਸ ਗੱਲ ਦੇ ਉੱਤੇ ਆਈ ਕਿ ਉਹਦਾ ਕਾਰਜਕਾਲ ਵਧੀਆ ਰਿਹਾ, ਉਹਨੇ ਅੰਦਰ ਸਹੀ ਵਿਵਹਾਰ ਕੀਤਾ, ਉਹਦਾ ਵਿਵਹਾਰ ਮਾੜਾ ਨਹੀਂ ਸੀ, ਆਚਰਣ ਮਾੜਾ ਨਹੀਂ ਸੀ, ਇਸ ਲਈ ਉਹਦਾ ਉਹ ਆਧਾਰ ਬਣਾ ਕੇ ਉਹਦੀ ਰਿਹਾਈ ਦਾ ਸਾਹਮਣੇ ਆਇਆ। ਸੋ ਉਸੇ ਨੂੰ ਆਧਾਰ ਬਣਾ ਕੇ ਬਾਕੀਆਂ ਦੀ ਗੱਲ ਆਈ ਤੇ ਬਾਕੀ ਸਾਰੇ ਰਿਹਾ ਹੋ ਗਏ। ਪਰ ਇੱਥੇ ਸਜ਼ਾਵਾਂ ਪੂਰੀਆਂ ਨਹੀਂ ਹੋਈਆਂ ਸੀ ਅਜੇ। ਇੱਥੇ ਅਜੇ ਮਤਲਬ ਕਿ ਕਿਸੇ ਦੀ ਸਜ਼ਾ ਦਾ ਵਕਤ ਪੂਰਾ ਨਹੀਂ ਹੋਇਆ ਸੀ ਕਿਉਂਕਿ ਟਿਲ ਡੈਥ ਤੱਕ ਦੀ ਉਮਰ ਕੈਦ ਸੀ। ਹਾਂਜੀ। ਤੇ ਉਹਦੇ ਨਾਲ ਹੀ ਮਤਲਬ ਕਿ ਇਹ ਪੈਰੋਲ ਤੇ ਆਉਂਦੇ ਰਹੇ ਨੇ ਬਾਹਰ ਤੇ ਹੁਣ ਵੀ 1-2 ਜਣੇ ਪੈਰੋਲ ਤੇ ਸੀ। ਤੇ ਇਸ ਸਭ ਦੇ ਵਿੱਚ ਜਦੋਂ ਉਹਨਾਂ ਦੀ ਰਿਹਾਈ ਹੁੰਦੀ ਆ ਤਾਂ ਇਹ ਸਵਾਲ ਫਿਰ ਖੜਾ ਹੁੰਦਾ ਜੀ ਕਿ ਜੇਕਰ ਤੁਸੀਂ ਉਹਨਾਂ ਦਾ ਵਿਵਹਾਰ ਦੇਖ ਸਕਦੇ ਹੋ, ਉਹਨਾਂ ਦੀ ਸਮਾਂ ਦੇਖ ਸਕਦੇ ਹੋ ਕਿ 3 ਦਹਾਕੇ ਹੋ ਗਏ ਤੇ ਇੱਥੇ ਫਿਰ ਜਿਹੜੇ ਬੰਦੀ ਸਿੰਘ ਨੇ ਜਾਂ ਬੰਦੀ ਸਿੰਘਾਂ ਵਾਂਗੀ ਦੇਸ਼ ਦੀਆਂ ਹੋਰ ਜੇਲ੍ਹਾਂ 'ਚ ਹੋਰ ਮਾਮਲਿਆਂ 'ਚ ਕੈਦੀ ਨੇ ਜਿਨ੍ਹਾਂ ਨੇ ਤੈਅ ਉਮਰ ਦੀ ਜਿਹੜੀ ਉਹਨਾਂ ਦੀ ਸਜ਼ਾ ਦਿੱਤੀ ਗਈ ਅਦਾਲਤ ਵੱਲੋਂ ਕਿ 20 ਸਾਲ ਹੈ, 15 ਸਾਲ ਹੈ, 27 ਸਾਲ ਹੈ, 5 ਸਾਲ ਹੈ, ਉਹ ਸਜ਼ਾ ਵੀ ਪੂਰੀ ਕਰ ਲਈ। ਜਿੰਨਾ ਸਮਾਂ ਦਿੱਤਾ ਉਹ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਉਹਨਾਂ ਦੀ ਰਿਹਾਈ ਕਿਉਂ ਨਹੀਂ? ਸੋ ਕੀ ਇੱਕ ਪ੍ਰਧਾਨ ਮੰਤਰੀ ਦੇ ਕਾਤਲ ਹੁਣ ਸਮਾਜ ਲਈ ਖਤਰਨਾਕ ਨਹੀਂ ਹੈਗੇ? ਜੇ ਇਹ ਗੱਲ ਹੈ, ਜੇ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਹਾਂ ਜੀ ਇਹਨਾਂ ਨੇ ਮੁੱਖ ਮੰਤਰੀ ਮਾਰਿਆ ਪੰਜਾਬ ਦਾ, ਇਸ ਲਈ ਬਾਹਰ ਆ ਕੇ ਇਹਨਾਂ ਤੋਂ ਖਤਰਾ ਅਜੇ ਵੀ, ਤਾਂ ਭਾਈ ਫਿਰ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮਾਰਿਆ ਉਹਨਾਂ ਤੋਂ ਖਤਰਾ ਤਾਂ ਵੱਧ ਹੋਊਗਾ, ਫਿਰ ਉਹਨਾਂ ਨੂੰ ਰਿਹਾ ਕਿਉਂ ਕਰਤਾ? ਤੇ ਜੇਕਰ ਕਾਨੂੰਨ ਬਣਿਆ, ਕਾਨੂੰਨ ਤੇ ਤੁਸੀਂ ਭਰੋਸਾ ਕਰਦੇ ਹੋ ਕਿ ਕਾਨੂੰਨ ਨੇ ਇੰਨੀ ਦੇਰ ਸਜ਼ਾ ਦਿੱਤੀ ਆ, ਤਾਂ ਜਿਸ ਤਰ੍ਹਾਂ ਦਾ ਵੀ ਕੈਦੀ ਹੈ ਤੇ ਜੇਲ੍ਹਾਂ ਦਾ ਸੁਧਾਰ ਕਰ ਹੁੰਦੀ ਹੈ ਇੰਨੀ ਦੇਰ ਤਾਂ ਸੁਧਾਰ ਲਏ ਹੋਣੇ ਤੁਸੀਂ, ਫਿਰ ਤੇ ਦੁਬਾਰਾ ਉਸ ਜੁਰਮ ਵੱਲ ਨਾ ਜਾਣ ਜੀ, ਤੁਸੀਂ ਉਹਨੂੰ ਰਿਹਾ ਕਰੋ। ਸੋ ਇਸ ਲਈ ਜੇਕਰ ਉਹ ਦੁਬਾਰਾ ਆ ਕੇ ਗੁਨਾਹ ਕਰਦਾ ਤਾਂ ਫਿਰ ਪੁਲਿਸ ਹੈਗੀ ਆ ਤੁਹਾਡੇ ਕੋਲ, ਫਿਰ ਤੁਹਾਡੇ ਕੋਲ ਜੇਲ੍ਹਾਂ ਹੈਗੀਆਂ, ਫਿਰ ਤੁਹਾਡੇ ਕੋਲ ਕਾਨੂੰਨ ਹੈਗੇ, ਜੱਜ ਹੈਗੇ, ਅਦਾਲਤਾਂ ਹੈਗੀਆਂ। ਇਹਨਾਂ ਤੋਂ ਤੁਹਾਨੂੰ ਆਪਣੇ ਕਾਨੂੰਨ ਤੇ ਆਪਣੇ ਜੇਲ੍ਹਾਂ ਦੇ ਸਿਸਟਮ ਤੇ ਭਰੋਸਾ ਨਹੀਂਗਾ ਜੀ। ਤੇ ਇੱਥੇ ਕਾਣੀ ਵੰਡ ਵੀ ਨਜ਼ਰ ਆਉਂਦੀ ਹੈ ਕਿ ਆ ਕਾਣੀ ਵੰਡ ਦਾ ਇੱਕ ਪ੍ਰਤੀਕ ਆ ਕਿ ਤੁਸੀਂ ਸਾਰਾ ਕੁਝ ਹੁਣ ਇਸੇ ਫਾਰਮੂਲੇ ਨੂੰ ਲਾਗੂ ਕਰ ਲਓ ਨਾ। ਫਿਰ ਜੇਕਰ ਉਸ ਘਟਨਾਕ੍ਰਮ ਦੇ ਵਿੱਚ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ 'ਚ ਇੱਕ ਕੈਦੀ ਦੇ ਆਧਾਰ ਤੇ ਬਾਕੀ 6 ਕੈਦੀਆਂ ਦੀ ਰਿਹਾਈ ਹੋ ਸਕਦੀ ਆ, ਤਾਂ ਫਿਰ ਉਹਨਾਂ 6 ਦੇ ਆਧਾਰ ਤੇ ਦੇਸ਼ ਭਰ ਦੀਆਂ ਜੇਲ੍ਹਾਂ 'ਚ ਬੰਦ ਬਾਕੀ ਕੈਦੀਆਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ? ਉਹਨਾਂ 'ਚ ਬੰਦੀ ਸਿੰਘ ਵੀ ਨੇ। ਫਿਰ ਇਸੇ ਨੂੰ ਆਧਾਰ ਬਣਾ ਲਓ ਕਿ ਭਾਈ ਇਸੇ ਆਧਾਰ ਤੇ ਅਸੀਂ ਰਿਹਾ ਕਰਦੇ ਹਾਂ ਜੀ। ਪਰ ਇੱਛਾ ਸ਼ਕਤੀ ਤੇ ਵੀ ਆ, ਇਹ ਰਾਜਨੀਤੀਕਰਨ ਤੇ ਵੀ ਆ। ਹੁਣ ਇੱਕ ਕੈਦੀ ਦੀ ਰਿਹਾਈ ਕੇਜਰੀਵਾਲ ਦੇ ਦਸਤਖਤਾਂ ਕਰਕੇ ਰੁਕੀ ਹੋਈ ਆ ਬੰਦੀ ਸਿੰਘ ਦੀ। ਇੱਕ ਕੈਦੀ ਦੀ ਰਿਹਾਈ ਕਰਨਾਟਕਾ ਦੇ ਮੁੱਖ ਮੰਤਰੀ ਦੇ ਦਸਤਖਤਾਂ ਕਰਕੇ ਰੁਕੀ ਹੋਈ ਆ ਜੀ। ਸੋ ਇੱਥੇ ਅਦਾਲਤ ਵੀ ਕਹਿ ਚੁੱਕੀ ਹੈ ਕਿ ਹਾਂ ਜੀ ਇਹ ਪਹਿਲੂਆਂ ਦੇ ਉੱਤੇ ਗੌਰ ਹੋਣਾ ਚਾਹੀਦਾ। ਉਹ ਗੌਰ ਹੁਣ ਸੂਬਾ ਸਰਕਾਰਾਂ ਕਿਉਂ ਨਹੀਂ ਕਰਦੀਆਂ? ਕੀ ਇਹ ਸਮੇਂ ਦਾ ਇੰਤਜ਼ਾਰ ਹੁੰਦਾ? ਭਾਜਪਾ ਕੋਈ ਸਮੇਂ ਦਾ ਇੰਤਜ਼ਾਰ ਕਰ ਰਹੀ ਹੈ ਕਿ ਜਦੋਂ ਸਾਨੂੰ ਲੱਗੂਗਾ ਕਿ ਅਸੀਂ ਇਹਨਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਹੈ, ਅਸੀਂ ਇਹਨਾਂ ਦੀਆਂ ਭਾਵਨਾਵਾਂ ਨੂੰ ਆਪਣੇ ਝੋਲੀ ਵੋਟਾਂ ਬਣਾ ਕੇ ਪਾਉਣਾ ਹੈ, ਤਾਂ ਅਸੀਂ ਦੇਖ ਦਾਂਗੇ, ਛੱਡ ਲਾਂਗੇ? ਕੀ ਕੇਜਰੀਵਾਲ ਲੱਗਦਾ ਕਿ ਜਦੋਂ ਮੈਨੂੰ ਲੱਗੂਗਾ ਕਿ ਹਾਂ ਇਹ ਹਥਿਆਰ ਮੈਨੂੰ ਚਲਾਉਣਾ ਚਾਹੀਦਾ, ਉਹਦੇ ਲਈ ਉਹ ਵੋਟ ਹਥਿਆਰ ਹੈ ਉਹ ਕਹਿੰਦੀ, ਤੇ ਉਸ ਵੇਲੇ ਅਸੀਂ ਇਸ ਨੂੰ ਮਤਲਬ ਕਿ ਹਥਿਆਰ ਨੂੰ ਚਲਾ ਲਾਂਗੇ? ਕੀ ਉਹ ਇਹਨਾਂ ਨੂੰ ਹਥਿਆਰਾਂ ਵਜੋਂ ਰਾਜਨੀਤਿਕ
ਚਾਲਾਂ ਵਜੋਂ, ਰਾਜਨੀਤਿਕ ਵੋਟਾਂ ਵਜੋਂ ਵਰਤਣਾ ਚਾਹੁੰਦੇ ਨੇ, ਇਹ ਖਦਸ਼ਾ ਖੜਾ ਹੈ। ਸੋ ਕਿਤੇ ਨਾ ਕਿਤੇ ਇਸ ਘਟਨਾਕ੍ਰਮ ਨੇ, ਇਸ ਰਾਜੀਵ ਗਾਂਧੀ ਦੇ ਕਾਤਲਾਂ ਦੀ ਰਿਹਾਈ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਹੋਰ ਮੁੱਦਾ ਵੀ ਦਿੱਤਾ ਹੈ, ਸਵਾਲ ਵੀ ਦਿੱਤਾ ਹੈ। ਪਰ ਸਵਾਲ ਇਹ ਹੈ ਕਿ ਉਹਦੇ ਲਈ ਲੜਾਈ ਕੀ ਗੰਭੀਰਤਾ ਨਾਲ ਲੜ ਰਹੀਆਂ ਨੇ ਸਾਡੀਆਂ ਪੰਥਕ ਧਿਰਾਂ, ਜਾਂ ਸਿਰਫ ਉਹ ਬਸ ਜਿੰਨਾ ਕੁ ਸਮਾਂ ਆਉਂਦਾ ਰੌਲਾ ਪਾਇਆ, ਜਿੰਨਾ ਕੁ ਮੈਮੋਰੈਂਡਮ ਦਿੱਤਾ ਕਿ ਤਾਂ ਕਿ ਅਸੀਂ ਕੋਈ ਨਿਸ਼ਾਨੇ ਤੇ ਨਾ ਰਹੀਏ, ਸਾਡੇ ਕੋਈ ਅਹੁਦੇ ਪਦਵੀਆਂ, ਸਾਡੇ ਕੋਈ ਕੁਰਸੀਆਂ ਨਾ ਖਿਸਕ ਜਾਣ, ਇਸ ਲਈ ਅਸੀਂ ਦਿਖਾਵੇ ਦੀ ਯੋਗੀ ਗੱਲਬਾਤ ਕਰਦੇ ਹਾਂ, ਜਾਂ ਸਹੀ ਮਾਮਲੇ 'ਚ ਇਹਨਾਂ ਮਾਮਲਿਆਂ 'ਚ ਪੈਰਵੀ ਕਰ ਵੀ ਰਹੇ ਹਾਂ। ਇਹ ਵੀ ਸੋਚਣ ਦੀ ਲੋੜ ਹੈ। ਜੀ ਬਿਲਕੁਲ ਬਿਲਕੁਲ।